अस्सलाम वालेकुम साकी साहब, क्या हाल वालेकुम है जी? अस्सलाम जी, शुक्र अल्हम्दुलिल्लाह। ਸਾਕੀ ਸਾਹਿਬ, ਬਾਬਾ ਜੀ ਨੇ ਇੱਕ ਨੇ ਸਵਾਲ ਪੁੱਛਿਆ ਹੈ ਤੇ ਅਸੀਂ ਉਹਦਾ ਜਵਾਬ ਦੇਣਾ ਹੈ। ਜੀ ਜੀ। ਬਾਬਾ ਜੀ ਨੇ ਸਾਡੀਆਂ ਵੀਡੀਓ ਵੇਖੀਆਂ ਨੇ, ਉਹਨੇ ਕਿਹਾ ਜੀ ਬੜਾ ਮਜ਼ਾ ਆਇਆ ਜੀ। ਅੱਜ ਤੱਕ ਕਿਸੇ ਬੰਦੇ ਨੇ ਇਸ ਤਰ੍ਹਾਂ ਦੀ ਡਿਟੇਲ ਹੀਰ ਕਿਸੇ ਬੰਦੇ ਨੇ ਸੁਣਾਈ ਨਹੀਂ ਦੀ। ਬਹੁਤ ਸ਼ੁਕਰੀਆ ਜੀ। ਠੀਕ ਹੈ, ਇਸ ਤਰ੍ਹਾਂ ਗੱਲ ਹੈ ਵੀ ਉਹ ਕਹਿੰਦਾ ਜੀ ਅੱਜ ਕੱਲ ਦੇ ਜਿਹੜੇ ਰਾਂਝੇ ਨੇ, ਹਾਂ ਅੱਜ ਕੱਲ ਦੇ ਰਾਂਝਿਆਂ ਤੋਂ ਮੁਰਾਦ ਇਹ ਆ ਵੀ ਜਿਹੜੇ ਯੰਗ ਜਨਰੇਸ਼ਨ ਹੈ ਸਾਡੀ, ਜੀ। ਸੋਸ਼ਲ ਮੀਡੀਆ ਵੇਖ ਵੇਖ ਕੇ ਉਹਨੇ ਕਿਹਾ ਜੀ ਅੱਜ ਕੱਲ ਦੇ ਰਾਂਝੇ ਹੀਰਾਂ ਨੂੰ ਵੇਖ ਵੇਖ ਕੇ ਹੀਰਾਂ ਜੋਗੇ ਕੋਈ ਨਹੀਂ ਰਹਿ ਗਏ। ਹੂੰ। ਤੇ ਯਾ ਜਿਹੜੇ ਥੋੜੇ ਜਿਹੇ ਉਮਰ ਸਿੱਧਾ ਲੋਕ ਹੋ ਗਏ ਨੇ, ਉਹਨਾਂ ਵਾਸਤੇ ਬਾਬਾ ਜੀ ਨੇ ਕੋਈ ਨੁਸਖਾ ਦੱਸਿਆ ਐਸਾ ਵੀ ਉਹਨਾਂ ਵਾਸਤੇ ਫਿਰ ਜਵਾਨੀ ਦੀਆਂ ਬਹਾਰਾਂ ਉਹਨਾਂ ਵਾਸਤੇ ਲੌਟ ਆਵਣ? हिकमत दी रूह नाल तुसी गल कर ਹਾਂਜੀ। रहे हो। वारिस शाह खुद फरमा रहे ने, वारिस शाह हकीकी दी लैन लज्जत पहला चक के लून मजाजियां दा। ਵਾਹ ਜੀ, अगर मजाज नहीं हाँ। समझांदा हकीकत ते समझ नहीं। ਹਾਂ ਬਿਲਕੁਲ ਜੀ। ਤੇ ਬਾਬਾ ਜੀ ਨੇ ਫਿਰ ਕੋਈ ਨੁਸਖਾ ਐਸਾ? हाँ बिल्कुल बिल्कुल मैर साहब, सैयद वारिस शाह दी यह किताब जिहड़ी है ना लिखी है ना, ये हिकमतो दानिश अकल दे नाल भरी हुई है। उन्होंने ऐसे नुस्खा जात भी बयान कीते ने जिन्हां दे नाल बुढ़ा मर्द भी जवान हो जाता है, और ਇਹ ਸਾਰੇ ਜਵਾਨ ਨੇ ਨਾ ਜਿਹੜੇ ਇਹਨਾਂ ਵਾਸਤੇ ਉਹਨਾਂ ਬਹੁਤ ਨੁਸਖੇ ਲਿਖੇ ਨੇ, ਔਰ ਲੋਕ ਇਹਨੂੰ ਸਿਰਫ ਪੜ੍ਹਦੇ ਨਹੀਂਗੇ। ਔਰ ਅਗਰ ਤੁਹਾਡਾ ਅੱਜ ਆਰਡਰ ਹੋਏ ਤਾਂ ਮੈਂ ਤੁਹਾਨੂੰ ਇਹੋ ਨੁਸਖਾ ਸੁਣਾ। ਇਹ ਬਿਲਕੁਲ ਇਹ ਤੁਸੀਂ ਸੁਣਾਣਾ ਹੈ। ਤਕਰੀਬਨ ਮੈਂ ਤਾਂ ਕਾਫੀ ਸਟੇਜਾਂ ਤੇ ਵੇਖਿਆ, ਇਹ ਲੋਕਾਂ ਨੇ ਕਦੇ ਵੀ ਇਹ ਬੰਦ ਨਹੀਂ ਪੜਿਆ। ਮੈਂ ਪੜ੍ਹ ਕੇ ਵੇਖਿਆ ਤੇ ਮੈਂ ਹੈਰਾਨ ਹੋ ਗਿਆ ਜੀ। ਅੱਜ ਮੈਂ ਉਹਨੂੰ ਤਲਾਸ਼ ਕਰਕੇ ਤੇ ਤੁਹਾਨੂੰ ਉਹੋ ਹੀ ਜਿਹੜਾ ਹੈ ਨਾ ਸੁਣਾਵਾਂਗਾ। ਦੇਖੋ, ਵਾਰਿਸ ਸ਼ਾਹ ਅਸਲ 'ਚ ਕਿੱਸਾ ਕਿੱਥੋਂ ਸ਼ੁਰੂ ਹੁੰਦਾ ਹੈ? ਸਹਿਤੀ ਜਿਹੜੀ ਹੈ ਉਹ ਕਹਿੰਦੀ ਹੈ ਕਿ ਤੂੰ ਜੋਗੀ ਨਹੀਂਗਾ, ਤੂੰ, ਉਹ ਕਹਿੰਦਾ ਕਿ ਮੈਂ ਸਾਰੇ ਰੋਗ ਖਤਮ ਕਰ ਦੇਣਾ ਵਾ। ਉਹ ਕਹਿੰਦੀ ਤੂੰ ਝੂਠਾ ਹੈ, ਤੂੰ ਕੋਈ ਜੋਗੀ ਨਹੀਂ ਹੈਗਾ। ਤੇ ਉਹ ਕਹਿੰਦਾ ਅੱਛਾ ਜੇ ਤੂੰ ਮੈਨੂੰ ਝੂਠਾ ਸਮਝਣੀ ਹੈ ਨਾ ਤੇ ਵੇਖ ਮੇਰੇ ਕੋਲ ਕੀ ਇਲਮ ਹੈਗਾ। ਉਹ ਵਾਰਿਸ ਸ਼ਾਹ ਇੰਜ ਬਿਆਨ ਫਰਮਾਉਂਦੇ ਨੇ। ਸਹਿਤੀ ਨੂੰ ਜੋਗੀ ਕਹਿੰਦਾ ਹੋਰ ਵੈਦਗੀ ਜੰਗਲੀ ਬੂਟੀਆਂ ਦੀ ਤੈਨੂੰ ਸਹਿਤੀਏ ਖੋਲ ਸੁਣਾ ਦਈਏ। ਵਾਹ ਵੇ ਵਾਹ। ਵੱਖੋ ਵੱਖਰੇ ਅਸਰ ਤੇ ਨਾਮ ਜਿਹੜੇ ਇੱਕ ਇੱਕ ਦੇ ਸਭ ਸਮਝਾ ਦਈਏ। ਕੀ ਬਾਤ। ਵੀ ਜੰਗਲੀ ਬੂਟੀਆਂ ਦੀ ਜਿਹੜੀ ਵੈਦਗੀ ਹਿਕਮਤ ਉਹ ਤੈਨੂੰ ਸਾਰੀ ਦੱਸਣਾ। ਪੈਦਾਵਾਰ ਰਜ਼ਾਏ ਦੀ ਬਾਜ ਹਿਕਮਤ, ਹਾਂਜੀ, ਐਵੇਂ ਨਹੀਂ ਇਹ ਗੱਲ ਗਵਾ ਦਈਏ। ਇਲਮ ਹੁਨਰ ਵੀ ਵਕਤ ਸਿਰ ਜ਼ਾਰ ਕਰੀਏ, ਹੁੰਦੇ ਵਸ ਨਾ ਕਦੀ ਛੁਪਾ ਦਈਏ। ਜਦੋਂ ਵਕਤ ਆਵੇ ਆ ਇਲਮ ਹੁਨਰ ਹਿਕਮਤ ਜਿਹੜੀ ਉਦੋਂ ਬਿਆਨ ਕਰੀ ਦੀ, ਐਵੇਂ ਨਹੀਂ ਬਿਆਨ, ਐਵੇਂ ਨਾ ਉਛਲਦੇ ਫਿਰੀਏ ਭਰੇ ਭਾਂਡੇ ਦਾ ਹੈ। ਤੇ ਤੈਨੂੰ ਸਾਰ ਕੀ ਕਮਲੀਏ ਜੱਟੀਏ ਨਹੀਂ, ਐਵੇਂ ਉਮਰ ਨਾ ਅਸੀਂ ਵੰਜਾ ਦਈਏ। ਕੀ ਬਾਤ। ਸਾਰ ਕਹਿੰਦੇ ਨੇ ਖਬਰ ਨੂੰ, ਇਲਮ ਨੂੰ। ਕਹਿੰਦਾ ਕਮਲੀਏ ਜੱਟੀਏ ਤੈਨੂੰ ਕੀ ਪਤਾ ਹੈ, ਅਸੀਂ ਇਹ ਉਮਰ ਐਵੇਂ ਨਹੀਂ ਗਵਾਈ ਹੋਈ। ਗੁਥਲਾ ਗੁਣਾ ਦਾ ਇਹ ਸਰੀਰ ਮੇਰਾ, ਦਾਰੂ ਨਵੇਂ ਤੋਂ ਨਵਾਂ ਬਣਾ ਦਈਏ। ਗੁਥਲਾ ਹੁੰਦਾ ਜੀ, ਇੱਕ ਛੋਟੀ ਗੁਥਲੀ ਹੁੰਦੀ ਸੀ, ਜਿਹੜੇ ਪੁਰਾਣੇ ਲੋਕ ਨੇ ਉਹਨਾਂ ਨੂੰ ਪਤਾ ਹੈ। ਉਸ ਥੋੜਾ ਜਿਹਾ ਵੱਡਾ ਜਿਹੜਾ ਸੀ ਲੈਂਦੇ ਨੇ ਉਹਨੂੰ ਗੁਥਲਾ, ਥੈਲਾ, ਉਹਨੂੰ ਗੁਥਲਾ ਬੋਲਦੇ। ਉਹਨੇ ਇਸ ਵਕਤ ਆਪਣੇ ਸਰੀਰ ਨੂੰ ਕਹਿ ਕੇ ਮੇਰਾ ਸਰੀਰ ਹੈ ਨਾ ਜਿਹੜਾ ਇਹ ਗੁਥਲਾ ਗੁਣਾ ਦਾ, ਗੁਣ ਕਹਿੰਦੇ ਨੇ ਖੂਬੀਆਂ ਨੂੰ, ਯਾਨੀ ਇਨਸਾਨ ਨੂੰ ਅਸ਼ਰਫੁਲ ਮਖਲੂਕਾਤ ਕਿਹਾ ਗਿਆ, ਇਸ ਵਾਸਤੇ ਕਿਹਾ ਗਿਆ। ਬੇਸ਼ੱਕ। ਮਜੀਦ ਉਹ ਲਿਖਦਾ 14 ਤਬਕਾਂ, 14 ਤਬਕ, 7 ਜ਼ਮੀਨ 7 ਅਸਮਾਨਾਂ ਨੂੰ 14 ਤਬਕ ਕਹਿੰਦੇ ਨੇ। 14 ਤਬਕ ਫਕੀਰ ਦੀ ਵਿੱਚ ਬਗਲੀ, ਆਮਨ ਨਜ਼ਰ ਜੇ ਝਾਤ ਨੂੰ ਪਾ ਦਈਏ। ਕਹਿੰਦਾ ਫਕੀਰ ਦੀ ਆ ਜਿਹੜੀ ਬਗਲੀ ਮੈਂ ਲਈ ਫਿਰਨਾ ਨਾ, ਜਿਹੜੀ ਉਹਨੇ ਥੈਲਾ ਲਟਕਾਇਆ ਹੁੰਦਾ, ਕਹਿੰਦਾ ਇਹਦੇ ਵਿੱਚ 14 ਤਬਕ, 7 ਜ਼ਮੀਨਾਂ ਤੇ 7 ਅਸਮਾਨਾਂ ਦਾ ਮੇਰੇ ਕੋਲ ਇਲਮ ਹੈ, ਲੇਕਿਨ ਅਸੀਂ ਵਹਾਣੇ ਨੂੰ ਆ ਜਿਹੜਾ ਜੁਸਤਜੂ ਰੱਖੇ। ਜਿਵੇਂ ਹਜ਼ਰਤ ਸੁਲਤਾਨ ਬਾਹੂ ਰਹਿਮਤੁல்லாਹ ਅਲੈਹ ਫਰਮਾਇਆ 14 ਤਬਕ ਦਿਲੇ ਦੇ ਅੰਦਰ ਤੰਬੂ ਵਾਂਗਣ ਤਾਨੇ। ਉਹ ਕਹਿੰਦਾ ਲੇਕਿਨ ਦੇਈਦਾ ਉਹਨੂੰ ਵੀ ਜਿਹੜਾ ਇਹਦੀ ਜੁਸਤਜੂ ਰੱਖੇ। ਵਾਰਿਸ ਸ਼ਾਹ ਨੇ ਜੁਸਤਜੂ ਦੀ ਇਹਦੇ 'ਚ ਫਿਕਰ ਪੈਦਾ ਕੀਤੀ ਹੈ। ਚਾਰੇ ਕੋਟ ਕਚਕੋਲ ਦੇ ਘੇਰ ਅੰਦਰ, ਹੁਕਮ ਰੱਬ ਦੇ ਨਾਲ ਵਖਾ ਦੀ। ਅੱਛਾ, ਇੱਥੇ ਕਚਕੋਲ ਲਫ਼ਜ਼ ਹੈ, ਲੋਕਾਂ ਨੂੰ ਇਹਦੀ ਸਮਝ ਨਹੀਂ ਆਏਗੀ। ਕਚਕੋਲ ਕਹਿੰਦੇ ਨੇ ਕਾਸੇ ਨੂੰ, ਜਿਵੇਂ ਹੈਗਾ ਨਾ ਗਿਆ ਭੱਜ ਤਕਦੀਰ ਦੇ ਨਾਲ ਠੂਠਾ, ਠੂਠਾ ਕਾਸਾ ਕਚਕੋਲ ਇੱਕ ਹੀ ਚੀਜ਼ ਦਾ ਨਾਮ ਹੈ। ਕਹਿੰਦਾ ਸਾਰੀ ਦੁਨੀਆ ਦਾ ਇਲਮ ਹੈ ਨਾ ਜਿਹੜਾ ਐਸ ਮੇਰੇ ਕਚਕੋਲ 'ਚ, ਅਗਰ ਕੋਈ ਨਜ਼ਰ ਵਾਲਾ ਵੇਖੇ ਤੇ ਅਸੀਂ ਉਹਨੂੰ ਵਹਾਣੇ। ਵਾਹ ਜੀ ਵਾਹ। ਬਾਦਸ਼ਾਹ ਦਾ ਲੱਖ ਤੇ ਕੱਖ ਫਕਰਾਂ, ਆਵੇ ਮਿਹਰ ਤੇ ਕਿਸੇ ਨੂੰ ਚਾਹ ਦੇਈਏ। ਬਾਦਸ਼ਾਹਾਂ ਦਾ ਲੱਖ ਤੇ ਫਕੀਰਾਂ ਦਾ ਇੱਕ ਕੱਖ ਬਰਾਬਰ ਹੈ। ਆਏ ਹਾਏ ਬਰਾਬਰ ਹੈ, ਤੇ ਅਸੀਂ ਉਹਨੂੰ ਦਿੰਨੇ ਆ ਜਿੰਦੇ ਤੇ ਮਿਹਰ ਸਾਡੀ ਆ ਜਾਵੇ, ਜਿੰਦੇ ਸਾਡਾ ਦਿਲ ਆ ਜਾਏ, ਜਿੰਦੇ ਤੇ ਦਿਲ ਆ ਜਾਏ। ਤੈਨੂੰ ਦੱਸਣਾ ਇਲਮ ਸ਼ਨਾਸੀਆਂ ਦਾ, ਇਹ ਗੱਲ ਨਾ ਦਿਲੋਂ ਭੁਲਾ। ਵਾਹ ਜੀ, ਇਹ ਗੱਲ ਨਾ ਦਿਲੋਂ ਭੁਲਾ ਦੀ। ਹੁਣ ਮੈਂ ਤੈਨੂੰ ਦਨਾਈਆਂ ਦਾ ਇਲਮ ਦੱਸਣ ਲੱਗਾ। ਕੀ ਕਹਿੰਦਾ? ਹਾਂਜੀ। ਹਾਏ ਹਾਏ ਹਾਏ, ਮੁਸ਼ਕ ਇਸ਼ਕ ਦੀ ਫੁੱਲ ਤੋਹੀਦ ਬੂਟੀ, ਦੋਵੇਂ ਕੁੱਟ ਕੇ ਜਿਹਨੂੰ ਸੰਘਾ ਦੇਈਏ, ਬਰਕਤ ਨਾਲ ਸੱਚੇ ਸਾਈਂ ਸਾਹਿਬ ਦੇ ਨੀ 7 ਜਨਮ ਦਾ ਰੋਗ ਗਵਾ। ਵਾਹ ਜੀ, ਕੀ ਬਾਤ। ਕਹਿੰਦਾ ਹੈ ਕਿ ਅੱਲਾ ਦੀ ਤੌਹੀਦ ਨੰਬਰ 1, ਵਾਰਿਸ ਸ਼ਾਹ ਨੇ ਤੌਹੀਦ ਦਾ ਜ਼ਿਕਰ ਕੀਤਾ ਹੈ ਤੇ ਨਾਲ ਉਹਨੇ ਇਸ਼ਕ ਦਾ ਜ਼ਿਕਰ ਕੀਤਾ ਹੈ। ਮੁਸ਼ਕ ਇਸ਼ਕ ਦੀ ਫੁੱਲ ਤੌਹੀਦ ਬੂਟੀ, ਤੌਹੀਦ ਤੇ ਇਸ਼ਕ ਨੂੰ ਨਾਲ ਰਲਾ ਕੇ ਅਸੀਂ ਜਿਹਨੂੰ ਇਹ ਸੰਘਾ ਦਿੰਦੇ ਹਾਂ,
ਉਹ ਬੰਦੇ ਦਾ ਪੁੱਤਰ ਬਣ ਜਾਂਦਾ ਹੈ ਮੇਰੇ ਰੱਬ ਦੇ ਫਜ਼ਲ ਦੇ ਹੁਣ ਅਗਰ ਇੱਥੇ ਵੇਖੋ ਨਾ ਤੇ ਇੱਥੇ ਅਗਰ ਦੋ ਚੀਜ਼ਾਂ ਨੇ, ਜਿਹੜੀ ਧੋਈ ਦੇ ਉਹ ਅੱਲਾਹ ਪਾਕ ਦੇ ਨਾਲ ਮਿਲਾਉਂਦੀ ਹੈ ਤੇ ਜਿਹੜਾ ਇਸ਼ਕ ਹੈ ਉਹ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨਾਲ ਮਿਲਾਉਂਦਾ ਹੈ। ਹਾਂਜੀ, ਇਹ ਦੋਵੇਂ ਚੀਜ਼ਾਂ ਸਹੀ ਵਾਰਿਸ ਇਹਨਾਂ ਦੋਨਾਂ ਦਾ ਜ਼ਿਕਰ ਕਰਕੇ ਤੇ ਫਿਰ ਉਹਨਾਂ ਇਸ ਇਨਸਾਨ ਨੂੰ ਬਣਾਇਆ। ਲੋ ਜੀ, ਬੂਟੀ ਆਦਮੀਅਤ ਸੰਧੀ ਪੁੱਠ ਦੇ ਕੇ, ਹਾਏ ਹਾਏ ਪੁੱਠ ਲਾਣਾ ਬੜਾ ਮਸ਼ਹੂਰ ਪੰਜਾਬੀ ਲਫ਼ਜ਼ ਹੈ। ਇੱਕ ਖੂਬੀ, ਇੱਕ ਚੀਜ਼ ਦੀ ਖੂਬੀ ਕਿਸੇ ਦੂਸਰੀ ਚੀਜ਼ ਦੇ ਵਿੱਚ ਡਾਲ ਦੇ ਨੂੰ ਪੁੱਠ ਲਾਣਾ ਕਹਿੰਦੇ ਨੇ। ਕਹਿੰਦਾ ਅਸੀਂ ਆਦਮੀਅਤ ਦੀ ਪੁੱਠ ਲਾਣੇ ਆ, ਅਸੀਂ ਉਹ ਫਕੀਰਾਂ ਆਦਮੀਅਤ ਦੇ ਪੁੱਠ ਲਾਣੇ ਆ, ਸੋਹਣਾ ਰੰਗ ਰੂਪ ਵਟਾ ਦੇਗੇ ਤੇ ਉਹ ਪੁੱਠ ਲਾ ਕੇ ਆਦਮੀਅਤ ਦੀ ਇਨਸਾਨ ਨੂੰ ਕਾਇਆ ਪਲਟਦੇ ਨੇ। ਆਏ ਹਾਏ ਕਾਇਆ ਪਲਟਦੇ ਨੇ, ਕੀ ਬਾਤ ਹੈ। ਤੇ ਪੱਤਰ ਸਿਦਕ ਯਕੀਨ ਦੇ ਕੋਟ ਕੇ ਤੇ ਰਸ ਨਾਲ ਈਮਾਨ ਪਿਆ ਦੇ। ਵਾਹ ਜੀ ਵਾਹ, ਕੀ ਬਾਤ ਹੈ। ਹੁਣ ਅੱਗੇ ਨੁਸਖੇ ਬਿਆਨ ਕਰਦਾ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ। ਲੋ ਜੀ, ਇਹ ਜ਼ਰਾ ਗੌਰ ਨਾਲ ਨੋਟ ਕਰ ਲਓ, ਬਲਕਿ ਇਹ ਬੜੀਆਂ ਲਿਖਣ ਵਾਲੀਆਂ ਗੱਲਾਂ ਜੀ ਤੇ ਬੜੀਆਂ ਕੀਮਤੀ ਗੱਲਾਂ ਨੇ। ਅਗਰ ਇਹ ਇੱਕ ਬੰਦ ਦੀ ਸਮਝ ਆ ਜਾਵੇ ਤਾਂ ਬੰਦਾ ਕਹਿੰਦਾ ਹੈ ਪੂਰੀ ਕਿ ਕਰ ਸਕਦਾ ਹੈ। ਬਾਦਸ਼ਾਹ ਫਰਮਾ ਦੇਣ, ਬੂਟੀ ਸੌਂਫ ਤੋਂ ਲਾ ਤਰੇਲ ਕਤਰਾ, ਵਾਹ ਜੀ, ਅੱਖੀਂ ਅੰਨਿਆਂ ਵਿੱਚ ਚਵਾ ਦੇਈਏ। ਕੀ ਬਾਤ ਹੈ। ਅੱਲਾ ਫਜ਼ਲ ਕਰੇ ਰੋਸ਼ਨ ਹੋਣ ਦੀਦੇ, ਨੂਰ ਚਾਨਣਾ ਨਜ਼ਰ ਵਿਖਾ ਦੇਈਏ। ਲੋ ਜੀ, ਇਹ ਜਿਹੜਾ ਸੌਂਫ ਹੁੰਦੇ ਨੇ ਨਾ, ਸੌਂਫ ਦਾ ਜਿਹੜਾ ਬੂਟਾ ਹੁੰਦਾ ਹੈ, ਉਹਦੇ ਤੇ ਜਿਹੜੀ ਸਵੇਰ ਤਰੇਲ ਪਈ ਹੁੰਦੀ ਹੈ ਨਾ, ਉਹ ਤਰੇਲ ਲਾ ਕੇ ਤੇ ਉਹਦੀ ਸਲਾਈ ਨਾਲ ਅਗਰ ਅੱਖ ਦੇ ਵਿੱਚ ਪਾ ਦੋ ਤੇ ਬਿਨਾਈ ਵਾਸਤੇ ਬਹੁਤ ਅੱਛੀ ਚੀਜ਼ ਹੈ। ਇਹ ਉਹਦੇ ਵਾਸਤੇ ਵਾਰਿਸ਼ਾਂ ਨੇ ਲਿਖਿਆ ਜੀ। ਅੱਗੇ ਲਿਖਦੇ ਨੇ, ਤਦਰੋਨੀ ਅਤੇ ਫਰੀਦ ਬੂਟੀ ਪੁੱਟ ਨਾਲ ਜੰਦੜਵਾ ਮਿਲਾ ਦਈਏ, ਆਵੇ ਨਿੱਤੇ ਕੰਮ ਸਿਪਾਹੀਆਂ ਦੇ ਲੜੇ ਸੱਪ ਤੇ ਤੁਰਤ ਖਵਾ। ਓਏ ਅੱਛਾ, ਇਹ ਤਿੰਨ ਚੀਜ਼ਾਂ ਵਾਰਿਸ਼ਾਂ ਨੇ ਲਿਖੀਆਂ, ਤਦਰੋਨੀ, ਫਰੀਦ ਬੂਟੀ। ਅੱਛਾ, ਫਰੀਦ ਬੂਟੀ ਦਾ ਜ਼ਿਕਰ ਮੈਂ ਜ਼ਰੂਰ ਕਰਾਂਗਾ। ਇਹ ਫਰੀਦ ਬੂਟੀ ਹੈ ਨਾ ਜਿਹੜੀ, ਇਹ ਜਨਾਬ ਬਾਬਾ ਫਰੀਦੁੱਦੀਨ ਦੇ ਨਾਲ ਮਨਸੂਬ ਕੀਤੀ ਗਈ, ਇਸ ਵਾਸਤੇ ਕਿ ਜਿਸ ਵਕਤ ਉਹ ਜ਼ਿਕਰ ਚਿੱਲਾ ਜਾਂ ਆਪਣਾ ਅੱਲਾ ਦੀ ਇਬਾਦਤ ਕਰਦੇ ਸਨ ਨਾ, ਉਹਨਾਂ ਕਾਫੀ ਦਿਨ ਇਸ ਫਰੀਦ ਬੂਟੀ ਤੇ ਖਾ ਕੇ, ਇਹ ਨਾ ਤਾਂ ਭੁੱਖ ਲੱਗਣ ਦਿੰਦੀ ਨਾ ਪਿਆਸ ਲੱਗਣ ਦਿੰਦੀ, ਇਹੋ ਹੀ ਖਾਂਦੇ ਸਨ, ਇਹੋ ਹੀ ਪੀਂਦੇ ਸਨ। ਇਸ ਵਾਸਤੇ ਇਹਦਾ ਨਾਮ ਫਰੀਦ ਬੂਟੀ ਰੱਖਿਆ ਗਿਆ। ਤਦਰੋਨੀ ਅਤੇ ਫਰੀਦ ਬੂਟੀ ਪੁੱਟ ਨਾਲ ਜੰਦੜਵਾ ਮਿਲਾ ਦੀਏ, ਆਵਨ ਨਿੱਤੇ ਕੰਮ ਸਿਪਾਹੀਆਂ ਦੇ ਲੜੇ ਸੱਪ ਤੇ ਤੁਰਤ ਖਵਾ ਦੇ। ਅਗਲਾ ਨੁਸਖਾ ਦੇਖੋ ਜ਼ਰਾ, ਸੰਗਾਵਲੀ ਤੇ ਗੋਰਖ ਪਾਨ ਬੂਟੀ, ਬਹੁ ਫਲੀ ਬਦੀਜ ਤੇ ਚਾਹ ਦਈਏ, ਗਿਆ ਜ਼ੋਰ ਜਵਾਨੀ ਦਾ ਫੇਰ ਆਵੇ ਬੁੱਢੇ ਮਰਦ ਨੂੰ ਜਦੋਂ ਖਵਾ ਦੇ। ਵਾਹ ਜੀ ਵਾਹ। ਕਿਹੜੀਆਂ ਤਿੰਨ ਚੀਜ਼ਾਂ ਨੇ? ਸੰਗਾਵਲੀ, ਹਾਂਜੀ, ਗੋਰਖ ਪਾਨ ਬੂਟੀ, ਬਹੁ ਫਲੀ ਤੇ ਬਦੀਜ। ਇਹਨਾਂ ਚਾਰਾਂ ਚੀਜ਼ਾਂ ਨੂੰ ਮਿਲਾ ਕੇ ਬਾਬਾ ਜੀ ਕਹਿੰਦੇ ਨੇ ਅਗਰ ਬੁੱਢੇ ਬੰਦੇ ਨੂੰ ਖਵਾ ਦਿਓ ਤਾਂ ਉਹਦਾ ਜਵਾਨੀ ਦਾ ਸ਼ਬਾਬ ਹੈ, ਜਿਹੜਾ ਸ਼ਬਾਬ ਹੁੰਦਾ ਵਾਪਸ ਆ ਜਾਏਗਾ, ਜਿਵੇਂ ਜਵਾਨ ਬੰਦਾ ਹੁੰਦਾ ਹੈ। ਕੀ ਬਾਤ। ਤੇ ਕੱਖ ਮਾਰ ਸ਼ਿੰਗਰਫ, ਬਾਂਸੀ ਵਿੱਚ ਬੂਟੀ, ਵਾਹ, ਡੱਕਾ ਵਾਧੜੇ ਰੋਗ ਨੂੰ ਪਾ ਦਈਏ। ਲੱਕ, ਜਿਹੜਾ ਰੋਗ ਵੱਧ ਰਿਹਾ ਹੁੰਦਾ ਉਹਨੂੰ ਰੋਕ ਦਿੱਤਾ ਜਾਂਦਾ ਹੈ। ਡੱਕਾ ਹੁੰਦਾ ਜੀ, ਇੱਕ ਚੀਜ਼ ਨੂੰ ਰੋਕ ਦੇਣਾ, ਡੱਕ ਦੇਣਾ, ਪੰਜਾਬੀ ਦੀ ਬੜਾ ਮਸ਼ਹੂਰ। ਸ਼ਿੰਗਰਫ ਦਾ ਕੱਖ ਮਾਰ ਕੇ ਕਹਿ ਰਹੇ, ਤੇ ਬਾਂਸੀ ਬੂਟੀ ਦੇ ਵਿੱਚ ਉਹਨੂੰ ਕੱਖ ਨੂੰ ਮਾਰਨਾ। ਹਾਂਜੀ। ਲੱਕ ਪੀੜ ਦੇ ਕਾਨ ਪਨਵਾੜ ਬੂਟੀ, ਚੰਗੀ ਘੋਟ ਕੇ ਲੇਪ ਕਰਾ ਦੇਈਏ। ਇੱਕ ਪਨਵਾੜ ਬੂਟੀ ਹੁੰਦੀ ਹੈ, ਪੰਸਾਰੀ ਇਹਨੂੰ ਖੂਬ ਜਾਣਦੇ ਨੇ। ਕਹਿੰਦਾ ਕਿ ਇਹਦਾ ਜਿਹੜਾ ਹੈ ਨਾ, ਲੱਕ ਦੀ ਦਰਦ ਵਾਸਤੇ ਇਹਦਾ ਲੇਪ ਕਰਕੇ ਲਾਈਏ ਤੇ ਲੱਕ ਦੀ ਦਰਦ ਹਮੇਸ਼ਾ ਖਤਮ ਹੋ ਜਾਂਦੀ ਹੈ। ਵਾਹ ਜੀ ਵਾਹ। ਅਕਰ ਕੜਾ ਗੜੀਥੀ, ਅਕਰ ਕਰਾ ਗੜੀਥੀ ਤੇ ਅੱਕ ਸੈਣੀ, ਦੰਦ ਪੀੜ ਤੇ ਕੁੱਟ ਮਲਵਾ ਦਈਏ, ਗਿੱਦੜ ਦਾ ਖਲਾਤੜਾ ਰਿੰਨ ਕੇ ਤੇ ਸਾਹ ਖੰਗ ਤੇ ਤੁਰਤ ਖਵਾ ਦੇ। ਵਾਹ ਜੀ, ਸਾਹ ਦੀ ਬਿਮਾਰੀ, ਤਕਲੀਫ ਜਿਹੜੀ ਦਮਾ ਹੋ ਜਾਂਦਾ, ਸਾਹ ਖੰਗ ਦੀ ਬਿਮਾਰੀ, ਉਹਦੇ ਵਾਸਤੇ ਗਿੱਦੜ ਦਾਖ ਦਾ ਜ਼ਿਕਰ ਕੀਤਾ। ਹਾਂਜੀ, ਵਾਹ ਜੀ। ਜਲ ਕੰਦਰੀ ਤੇ ਘੋੜੇ ਪਾਲ ਬੂਟੀ ਅਤੇ ਇੰਦਰਾਣੀ ਨਾਲ ਪਾ ਦਈਏ, ਐਵੇਂ ਦਰਦ ਸ਼ਕੀਕੇ ਦਾ ਦੂਰ ਹੋਵੇ, ਅੱਧੇ ਸਿਰ ਦੀ ਪੀੜ ਹਟਾ ਦਈਏ। ਸ਼ਕੀਕੇ ਦਾ ਦਰਦ ਕਹਿੰਦੇ ਨੇ ਅੱਧੇ ਸਿਰ ਦੀ ਦਰਦ ਨੂੰ ਦਰਦ ਸ਼ਕੀਕਾ ਕਹਿੰਦੇ ਨੇ। ਰੋੜੇ ਵਟਰੀ ਅਤੇ ਬਕਰੀਨ ਬੂਟੀ, ਨਿਤ ਆਜਜ਼ਾਂ ਭੁੱਖਿਆਂ ਚਾਹ ਦਈਏ, ਪੈਸਾ ਮਾਰ ਦੂਦਕ ਹਰਨ ਖੁਰੀ ਅੰਦਰ ਅਤੇ ਰੋਗ ਸਰਸਾਮ ਚਲਾ ਦਈਏ। ਹਾਏ ਹਾਏ, ਇਹ ਹੈਗਾ ਕਿ ਪੈਸਾ ਜਿਹੜਾ ਨਾ, ਪੈਸੇ ਸੋਨਾ ਚਾਂਦੀ ਦਾ ਪੈਸਾ ਹੁੰਦਾ ਸੀ, ਉਹਨੂੰ ਵੀ ਮਾਰ ਕੇ ਕੁਸ਼ਤਾ ਬਣਾਇਆ ਜਾਂਦਾ ਸੀ। ਹਰਨਖੁਰੀ ਦੇ ਅੰਦਰ, ਹਰਨਖੁਰੀ ਇੱਕ ਬੂਟੀ ਦਾ ਨਾਮ ਹੈ। ਉਹ ਜਿਹੜਾ ਪੈਸਾ ਹੁੰਦਾ ਸੀ ਨਾ, ਉਹ ਪੈਸਾ ਤਾਂਬੇ ਦਾ ਹੁੰਦਾ ਸੀ ਪਹਿਲਾਂ। ਤਾਂਬੇ ਨੂੰ ਮਾਰਨਾ, ਉਹ ਇਹ ਬੜਾ, ਤਾਂਬਾ, ਸੋਨਾ, ਚਾਂਦੀ, ਤਿੰਨਾਂ ਚੀਜ਼ਾਂ ਨੂੰ ਹੀ ਮਾਰਦੇ ਸਨ। ਅੱਛਾ, ਉਹਨੇ ਕਿਹਾ ਕਿ ਇਹਨੂੰ ਮਾਰਨਾ ਕਿੰਦੇ ਅੰਦਰ ਹੈ? ਦੂਦਕ ਤੇ ਹਰਨਖੁਰੀ ਦੇ ਅੰਦਰ। ਹਰਨਖੁਰੀ ਇੱਕ ਬੂਟੀ ਦਾ ਨਾਮ, ਇਹਨੂੰ ਹਰਨਖੁਰੀ ਇਸ ਵਾਸਤੇ ਕਹਿੰਦੇ ਨੇ ਕਿ ਇਹਦੇ ਜਿਹੜੇ ਪੱਤੇ ਨਾ, ਉਹਦੇ ਪੱਤਿਆਂ ਦੀ ਜਿਹੜੀ ਸ਼ਕਲ ਹੈ ਉਹ ਹਰਨ ਦੇ ਪੈਰਾਂ ਵਰਗੀ, ਇਸ ਵਾਸਤੇ ਨੂੰ ਕਿਹਾ ਜਾਂਦਾ। ਸਰਸਾਮ ਚਲਾ ਦਈਏ, ਸਰਸਾਮ ਨੂੰ ਖਤਮ ਕਰ ਦਈਏ। ਸਰਸਾਮ ਦੀ ਬਿਮਾਰੀ ਬੜੀ ਖਤਰਨਾਕ ਬਿਮਾਰੀ ਹੁੰਦੀ ਹੈ। ਇਹ ਦਿਲ ਦੇ ਕਲਬ ਦਾ ਜਿਹੜੀ ਧੜਕਣ ਨੂੰ ਘੱਟ ਵੱਧ ਕਰਦੀ ਹੈ, ਔਰ ਦਿਮਾਗ ਦੇ ਜਿਹੜਾ ਹੈ ਨਾ ਖੁਲਿਆਤ ਦੇ ਮੁਤਲਕ ਬਿਮਾਰੀ ਹੁੰਦੀ। ਅੱਗੇ ਦੇ ਦੇਣੀ, ਅਰਨੀ ਨੀਲ ਕੁੱਟੀ,
ਬਸਟਰ ਹੋਰ ਛੱਕਣ ਹਾਂਜੀ। ਚਾਂਦੀ ਮਾਰ ਕੇ ਤੁਰਤ ਵਿਖਾ ਦਈਏ ਜ਼ੋਫ ਜਿਗਰ ਤਾਈਂ ਉਵੇਂ ਦੂਰ ਕਰੀਏ ਭਾਵੇਂ ਇੱਕ ਦੋ ਕੱਖ ਖਵਾ ਦਈਏ ਹਾਏ ਹਾਏ ਵਾਹ ਬਾਬਾ ਜੀ, ਕੀ ਬਾਤ। ਸੀਸ ਮਲਕੀ ਤੇ ਛਿੱਟ ਮੇਲ ਬੂਟੀ ਹਾਂ। ਬਵਾਸੀਰ ਮਵੇਸੀਆਂ ਲਾ ਦਈਏ ਵਾਹ ਜੀ। ਤੇ ਬੂਟੀ ਬੋੜ ਪੜੰਗ ਨੂੰ ਘੋਟ ਕੇ ਤੇ ਗਸ਼ੀ ਅਤੇ ਖਫਕਾਨ ਗਵਾ ਦੇ ਹਾਂ, ਬੋੜ ਪੜੰਗ। ਹਾਂ ਲੋ ਜੀ ਇਹ ਬੂਟੀ ਬਵਾਸੀਰ ਵਾਸਤੇ ਤੇ ਮਵੇਸੀ ਉਹ ਲੋਕ ਹੁੰਦੇ ਨੇ, ਇਹਨਾਂ ਦਾ ਜ਼ਿਕਰ ਜ਼ਰੂਰ ਕਰਾਂਗਾ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਬਦਫੇਲੀ ਕਰਵਾਉਣ ਦਾ ਸ਼ੌਕ ਹੋ ਜਾਏ ਉਹ ਮਵੇਸੀ ਉਹਨਾਂ ਨੂੰ ਕਿਹਾ ਜਾਂਦਾ ਹੈ। ਤੇ ਬਵਾਸੀਰ ਵੀ ਉਸੇ ਜਗ੍ਹਾ ਤੇ ਹੁੰਦੀ ਨਾ, ਇਸ ਵਾਸਤੇ ਇਹ ਜਿਹੜਾ ਸੀਸ ਮਲਕੀ ਤੇ ਛਿੱਟ ਮੇਲ ਬੂਟੀ ਉਹਨਾਂ ਵਾਸਤੇ ਜ਼ਿਕਰ ਹੈ। ਵਾਹ ਜੀ ਵਾਹ। ਲੋ ਜੀ ਕੱਗਰ ਵੇਲ ਤੇਲਣ ਬੀਜ ਤੁਮਿਆਂ ਦੇ ਆਹਾਂ। ਵੱਖੋ ਵੱਖਰੇ ਕੁੱਟ ਰਲਾ ਦੇਈਏ ਬਨ ਵਿੱਚ ਤਰਾਕ ਦੇ ਹੋਣ ਸ਼ਾਫੇ ਰਹਿਮ ਹੈਜ਼ ਦਾ ਬੰਦ ਖਲਾ ਦੇਈਏ। ਹਾਂ ਜੀ, ਇਹ ਜੀ ਬੀਬੀਆਂ ਵਾਸਤੇ ਬੜਾ ਖਾਸ ਨਸਵਾਨੀ ਨੁਸਖਾ ਹੈ। ਮਸਾਇਲ ਨੇ ਜਿਹੜੇ ਪਚੀਦਾ ਮਸਾਇਲ ਨੇ ਔਰਤਾਂ ਦੇ, ਉਹਨਾਂ ਵਾਸਤੇ ਨੁਸਖਾ ਲਿਖਿਆ। ਭੋਗਨੀ ਕਲਾਂਚ ਨੂੰ ਘੋਟ ਕੇ ਤੇ ਆਹਾਂ। ਭੱਸ ਵਾਲਿਆਂ ਤੀਕ ਖਵਾ ਦੇਈਏ। ਵਾਹ। ਭੱਸ ਵਾਲੇ ਉਹ ਕਹਿੰਦੇ ਜਿਨ੍ਹਾਂ 'ਚ ਖੂਨ ਘੱਟ ਹੋਵੇ, ਜਿਨ੍ਹਾਂ ਦੇ ਖੂਨ ਦੀ ਕਮੀ ਹੋ ਜਾਏ ਉਹਨੂੰ ਭੱਸ ਕਹਿੰਦੇ ਨੇ। ਇਹਦੇ ਵਾਸਤੇ ਲਿਖਿਆ ਭੋਗਨੀ ਕਲਾਂਚ ਨੂੰ ਘੋਟ ਕੇ ਤੇ ਆਹਾਂ। ਵਾਹ। ਭੱਸ ਵਾਲਿਆਂ ਤੀਕ ਖਵਾ ਦੇਈਏ ਪਾਰਾ ਮਾਰ ਵਿੱਚ ਸਤਿਆਨਾਸ ਨਾਸ ਬੂਟੀ। ਬੂਟੀ ਵਾਹ। ਜੂਆਂ ਸਿਰ ਦੀਆਂ ਸਭ ਗਵਾ ਦੇਈਏ। ਵਾਹ ਦੇਖੋ ਬਾਬਾ ਜੀ। ਕਿੰਨਾ ਜ਼ਿਕਰ ਹੈ ਇਹਦੇ ਵਿੱਚ ਹਿਕਮਤ ਦਾ। ਤੇ ਲੋਕ ਸਮਝਦੇ ਨੇ ਕਿ ਸਿਰਫ ਇਹ ਹੀਰ ਤੇ ਰਾਂਝੇ ਦੀ ਕਿਤਾਬ ਹੈ। ਆਏ ਕੀ ਬਾਤ ਹੈ। ਤੇ ਕੁਸ਼ਤਾ ਮਾਰ ਫੁਲਾਦ ਫਰੀਦ ਫਰੀਦ ਬੂਟੀ। ਬੂਟੀ ਜ਼ੋਫ ਬਾ ਤੇ ਨਿਤ ਖਵਾ ਜੋ ਦਈਏ। ਬਾਬਾ ਫਰੀਦ ਬੂਟੀ ਦਾ ਫਿਰ ਜ਼ਿਕਰ ਆ ਗਿਆ। ਫਰੀਦ ਬੂਟੀ ਦਾ ਫਿਰ ਦੁਬਾਰਾ ਜ਼ਿਕਰ ਆ ਗਿਆ ਤੇ ਜ਼ੋਫ ਬਾ ਹੁੰਦੇ ਮਰਦਾਨਾ ਕਮਜ਼ੋਰੀ ਦੀ ਘੱਟ ਹੋਵੇ ਉਹਨਾਂ ਵਾਸਤੇ। ਕੁਸ਼ਤਾ ਮਾਰ ਫੁਲਾਦ ਫਰੀਦ ਬੂਟੀ ਜ਼ੋਫ ਬਾ ਤੇ ਨਿਤ ਖਵਾ ਦਈਏ ਘੋਲ ਮੁਸ਼ਕ ਕਫੂਰ ਤੇ ਲੁੰਗ ਕਿੱਕਰ ਸ਼ਹਿਵਤ ਰਨ ਦੀ ਬਹੁਤ ਘਟਾ ਦਈਏ। ਓਏ ਕੀ ਬਾਤ। ਹਾਂ ਜੀ। ਲੋ ਜੀ ਬੁਰਾ ਰੋਗ ਕੰਬਖਤ ਵਖੋਤਰੇ ਦਾ ਯਾਨੀ ਜੁਦਾਈ ਦਾ ਦਾਰੂ ਉਸ ਦਾ ਇੰਜ ਬਣਾ ਦਈਏ ਬੂਟੀ ਘੋੜ ਕੰਦੋਲ ਦੇ ਵਿੱਚ ਦੇ ਕੇ ਰੱਤਾ ਮਾਰ ਅਕੀਕ ਖਵਾ ਦਈਏ। ਵਾਹ। ਅਕੀਕ ਦੇ ਵਿੱਚ ਰੱਤਾ ਮਾਰ ਕੇ ਨਾ ਇਹਨੂੰ ਬੋਟੀ ਗੋੜ ਕੰਦੋਲ ਨੂੰ। ਹਾਂ ਜੀ। ਵਾਹ ਜੀ ਵਾਹ। ਲੋ ਜੀ ਅਗਲਾ ਵਰਸ਼ਾ ਲਿਖਦੇ ਨੇ ਜਿਹਦੀ ਸੁਰਤ ਤੇ ਹੋਸ਼ ਨਾ ਰਹੇ ਕਾਇਮ ਵਾਹ ਜੀ। ਦਾਗ ਇੱਕ ਦਿਮਾਗ ਵਿੱਚ ਲਾ ਦਈਏ ਪਾਣੀ ਛਿੱਲ ਅਨਾਰ ਦਾ ਰਨ ਵਰਤੇ ਸ਼ਰਮਗਾਹ ਦੇ ਰੋਗ ਗਵਾ ਦੇ। ਹਾਂ ਜੀ। ਔਰਤਾਂ ਦੇ ਨਸਵਾਨੀ ਪਚੀਦਾ ਅਮਰਾਦ ਦੇ ਬਾਰੇ ਉਹਨਾਂ ਕਿਹਾ ਕਿ ਪਾਣੀ ਛਿੱਲ ਅਨਾਰ ਦੀਆਂ ਛਿੱਲਾਂ ਦਾ ਪਾਣੀ ਬਣਾ ਕੇ ਉਹ ਪੀਵਣ ਤੇ ਤਮਾਮ ਮਸਾਇਲ ਖਤਮ ਹੋ ਜਾਣਗੇ। ਰਸ ਬਰਗ ਰਿੰਡ ਨਮੋਲੀਆਂ ਦੇ ਦੇ ਕੇ ਨਸ਼ਾ ਅਫੀਮ ਛਡਾ ਦੇ। ਓਏ ਹੋਏ ਫੀਮ ਦਾ ਨਸ਼ਾ ਛਡਾਉਣ ਵਾਸਤੇ ਇਹਦਾ ਜ਼ਿਕਰ ਕੀਤਾ ਗਿਆ। ਤੇ ਬੂਟੀ ਗਰੜ ਪਤਾਲ ਤੇ ਹੱਥ ਜੋੜੀ ਹੋਰ ਸੈਂਖਿਆ ਵੀ ਨਾਲ ਰਲਾ ਦਈਏ। ਵਾਹ ਬਾਬਾ ਜੀ। ਲੋ ਜੀ ਬਾਂਸਾ ਇੱਕ ਅਲੱਗਾ ਬੂਟੀ, ਸ਼ਾਹ ਦੇਵੀ ਇੱਕ ਅਲੱਗਾ ਬੂਟੀ, ਜਲ ਪਤਰੀ ਇੱਕ ਅਲੱਗਾ ਬੂਟੀ। ਬਾਂਸਾ ਸ਼ਾਹ ਦੇਵੀ ਜਲ ਪਤਰੀ ਨੂੰ ਗਰਭ ਠਹਿਰਨੇ ਕਾਨ ਖਵਾ ਦਈਏ ਤੇ ਰਸ ਕੱਢ ਕੇ ਤੇ ਪੱਤ ਭਖੜੇ ਦਾ ਬਲਗਮ ਰੋਗ ਖੰਗਾਰ ਹਟਾ ਦਈਏ। ਵਾਹ। ਹਾਏ ਹਾਏ ਹਾਏ। ਰੇਸ਼ਾ ਅਤੇ ਜ਼ੁਕਾਮ ਤੇ ਗਾਉਵੰਤੀ ਗਿੱਦੜ ਦਾ ਖੰਬੂਰ ਖਵਾ ਦਈਏ। ਲੂੰਬੜ ਪਾਪੜੀ ਅਤੇ ਜਲ ਰੈਨ ਬੂਟੀ ਰਿੰਗਣ ਵਾਓ ਦਾ ਰੋਗ ਹਟਾ ਦੇ। ਯਾਨੀ ਜਿਹਨੂੰ ਵਾਹ ਲੱਗੀ ਹੋਵੇ, ਪੋਟੀਆਂ ਲੱਗੀਆਂ ਹੋਣ, ਉਹਦੇ ਵਾਸਤੇ ਲੂੰਬੜ ਪਾਪੜੀ ਤੇ ਜਲ ਰੈਨ ਬੂਟੀ ਦਾ ਜ਼ਿਕਰ। ਪੀਰ ਸਾਹਿਬ ਨੇ ਮੇਰੇ ਹਿਸਾਬ 'ਚ ਕੋਈ ਬੂਟੀ ਛੱਡੀ ਨਹੀਂ ਜਿੰਦਾ। ਕੋਈ ਬੂਟੀ ਛੱਡੀ ਨਹੀਂ। ਹਾਂਜੀ। ਲੋ ਜੀ ਅੱਗੇ ਲਿਖਦੇ ਨੇ ਪਿੰਡੇ ਵਿੱਚ ਜੇ ਲਹੂ ਫਸਾਦ ਹੋਵੇ ਯਾਨੀ ਖੂਨ ਦੇ ਵਿੱਚ ਖਰਾਬੀ ਹੋਵੇ, ਲਹੂ ਫਸਾਦ ਖੂਨ 'ਚ ਖਰਾਬੀ ਪੈਦਾ ਹੋ ਜਾਏ। ਪਿੰਡੇ ਵਿੱਚ ਜੇ ਲਹੂ ਫਸਾਦ ਹੋਵੇ ਪੱਤ ਪਾਪੜੀ ਰਸ ਪਿਆ ਦਈਏ। ਵਾਹ ਜੀ ਵਾਹ। ਤੇ ਛਿੱਲ ਨਿੰਮ ਖਰਾਲ ਤਰਾਕ ਛਾਨਾ ਬਲਖਤ ਜਵਾਂ ਵੀ ਪਾ ਦਈਏ। ਤੇ ਨੁਸਖਾ ਇਹ ਤਰਾਕ ਨਾ ਤਰੇਕ ਹੈ ਨਾ ਜਿਹੜੀ ਤਰਾਕ ਵੀ ਬੋਲਦੇ ਨੇ ਤੇ ਤਰੇਕ ਵੀ ਬੋਲਦੇ ਨੇ। ਨਿੰਮ ਤੇ ਤਰੇਕ ਦੇ ਜਿਹੜੇ ਨੇ ਨਾ ਤੇ ਨਾਲ ਉਹਦੇ ਬਲਖਤ ਜਵਾਂ ਪਾਣੀ ਹੈ ਉਹਦੇ ਛਿੱਲਾਂ ਦੇ ਵਿੱਚ ਤੇ ਉਹਦਾ ਪਾਣੀ ਬਣਾਉਣਾ। ਕੀ ਬਾਤ। ਨੁਸਖਾ ਐਲਵਾ ਇਹ ਕਚੂਰ ਮਿਰਚਾਂ ਬਾਦੀ ਕਬਜ਼ ਦੀ ਮਰਜ਼ ਹਟਾ ਦਈਏ ਤੇ ਪਾਣੀ ਪੱਤ ਤਤੂਰੇ ਤੇ ਪਸੜੇ ਦਾ ਪਵੇ ਹਲਕ ਤੇ ਕੱਢ ਪਿਆ ਦਈਏ। ਵਾਹ ਜੀ। ਹੈ ਕਿੱਡੀ ਵੱਡੀ ਬਿਮਾਰੀ ਹੈ। ਸਾਇੰਸ ਨੂੰ ਅਜੇ ਤੱਕ ਕਹਿੰਦੀ ਨੁਸਖਾ ਨਹੀਂ ਮਿਲਿਆ। ਉਹਨਾਂ ਕੀ ਲਿਖਿਆ ਪਾਣੀ ਪੱਤ ਤਤੂਰਾ ਇਹਦਾ ਤੇ ਪਖੜੇ ਦਾ ਪਵੇ ਹਲਕ ਤੇ ਨਿਤ ਪਿਆ ਦਈਏ। ਲੋ ਜੀ ਅੱਗੇ ਵਾਰਸ਼ਾ ਲਿਖਦੇ ਨੇ ਪਖੜੇ ਭੰਗ ਦੇ ਵਿੱਚ ਇਹ ਮਾਰ ਚੀਜ਼ਾਂ ਮਜ਼ਾ ਦੇਣ ਜੇ ਜ਼ਰਾ ਚਖਾ ਦਈਏ ਬਨ ਗੋਲੀਆਂ ਦੋ ਜਾਮ ਇਸ਼ਕ ਦੀਆਂ ਕਿਲਾ ਕੋਟ ਹਸ਼ਤਾਤ ਉਡਾ ਦੇ। ਹਾਂ ਲੋ ਜੀ ਅੱਗ ਵਿੱਚ ਹੜਤਾਲ ਨੂੰ ਮਾਰ ਕੇ ਤੇ ਰੋਗਾਂ ਡਾਢਿਆਂ ਤੇ ਵਰਤਾ ਦਈਏ। ਵਾਹ ਜੀ ਵਾਹ।
ਦਸਮੋਲ ਤਰਖਤ ਫੁੱਲ ਅਕਾਂ। ਦਸਮੋਲ ਹੁੰਦਾ ਕਾਫੀ ਬੂਟੀਆਂ ਨੂੰ ਮਿਲਾ ਕੇ ਇੱਕ ਅਰਕ ਬਣਾਇਆ ਜਾਂਦਾ, ਉਹਨੂੰ ਦਸਮੋਲ ਕਹਿੰਦੇ ਨੇ। ਦਸਮੋਲ ਤੇ ਤਰਖਤ ਫੁੱਲ ਅਕਾਂ, ਢਿੱਡ ਪੀੜ ਨੂੰ ਇਹ ਦਵਾ ਦੇ। ਵਾਹ ਜੀ ਵਾਹ, ਅੱਕ ਵੀ ਬੜੀ ਚੀਜ਼ ਹੈ, ਕੀ ਬਾਤ। ਕੈਸੀ ਹਿਕਮਤ ਦੀਆਂ ਚੀਜ਼ਾਂ, ਕੈਸੀ ਹਿਕਮਤ ਦੀਆਂ ਚੀਜ਼ਾਂ ਵਾਰਿਸ ਸ਼ਾਹ ਨੇ ਬਿਆਨ ਕੀਤੀਆਂ। ਲੇਕਿਨ ਇਹਦੇ ਤੋਂ ਬਾਅਦ ਜੋਗੀ ਸਹਿਤੀ ਨੂੰ ਕੀ ਕਹਿੰਦਾ, ਅਸਲ ਜਿਹੜੀ ਚੀਜ਼ ਹੈ ਉਹ ਹੁਣ ਕਹੇਗਾ ਵਾਰਿਸ ਸ਼ਾਹ। ਕਹਿੰਦਾ ਇਹ ਤੇ ਉਹ ਚੀਜ਼ਾਂ ਨੇ ਜਿਹੜੀਆਂ ਅਸੀਂ ਜ਼ਾਹਰੀ ਦੁਆਵਾਂ, ਜ਼ਾਹਰੀ ਬਿਮਾਰੀਆਂ ਵਾਸਤੇ ਦੁਆਵਾਂ ਦੱਸੀਆਂ ਨੇ, ਲੇਕਿਨ ਕਹਿੰਦਾ ਹੁਣ ਜਿਹੜੀ ਫਕੀਰ ਦੀ ਅਸਲ ਖੁਰਾਕ ਹੈ, ਫਕੀਰ ਦੀ ਅਸਲ ਜਿਹੜਾ ਪਾਵਰ ਹੈ ਉਹ ਕੀ ਹੈ, ਫਕੀਰ ਖਾਂਦਾ ਕੀ ਹੈ। ਕਹਿੰਦਾ ਹੈ ਕਿ ਜਿਹੜੀ ਫਕਰ ਦਰਵੇਸ਼ ਦੀ ਹੂਰਸ਼ ਬੂਟੀ, ਤੈਨੂੰ ਉਸ ਦੀ ਖਬਰ ਸੁਣਾ ਦਈਏ। ਮੇਵੇ ਸਬਰ ਦਰਖਤ ਦਾ ਮਾਰ ਫੱਕਾ, ਕੁੱਤੇ ਨਫਸ ਦਾ ਹਲਕ ਗਵਾ ਦੇ। ਵਾਹ ਜੀ, ਇੱਥੇ ਉਹ ਕਹਿੰਦਾ ਹੈ ਕਿ ਜਿਹੜਾ ਤੇਰੇ ਅੰਦਰ ਕੁੱਤਾ ਨਫਸ ਬੈਠਾ ਹੋਇਆ ਨਾ, ਜਿਹਨੂੰ ਅਸੀਂ ਨਫਸੇ ਅਮਾਰਾ ਕਹਿੰਦੇ ਆ, ਕਹਿੰਦਾ ਇਹਨੂੰ ਮਾਰਨ ਵਾਸਤੇ ਅਸੀਂ ਸਬਰ ਦਾ ਦਰਖਤ ਦੇ ਸਬਰ ਦੇ ਦਰਖਤ ਦਾ ਉਹਦੇ ਪੱਤਿਆਂ ਦਾ ਫੱਕਾ ਮਾਰਨੇ ਆ, ਯਾਨੀ ਸਬਰ ਦੀ ਤਰਫ ਇਸ਼ਾਰਾ ਕੀਤਾ। ਕਹਿੰਦਾ ਜਿਹੜੇ ਫਕੀਰ ਦੀ ਅਸਲ ਖੁਰਸ਼ ਹੈ ਨਾ, ਖੁਰਾਕ ਹੈ, ਉਹ ਸਬਰ ਹੈ, ਤੇ ਉਹਦੇ ਨਾਲ ਹੀ ਅਸੀਂ ਇਸ ਕੁੱਤੇ ਨਫਸ ਦਾ ਜਿਹੜਾ ਹੈ ਨਾ ਹਲਕ ਖਤਮ ਕਰਨੇ ਆ। ਤੇ ਖਲਕਤ ਰੱਬ ਦੀ ਤੇ ਨਿਤ ਦਿਆ ਕਰੀਏ, ਯਾਨੀ ਮਿਹਰਬਾਨੀ ਕਰੀਏ। ਜਿਉ ਕਿਸੇ ਦਾ ਨਾਂ ਦੁਖਾ ਦਈਏ, ਵੱਡੀ ਪਹੁੰਚ ਵਾਲਾ ਜਿਸ ਨੂੰ ਧਾਰਿਆ, ਮੈਂ ਨਾਮ ਲੈਂਦਿਆਂ ਸੀਸ ਨਵਾ ਦਈਏ। ਵੱਡੀ ਧਾਰ ਵਾਲਾ ਰੱਬ ਦੀ ਤਰਫ ਇਸ਼ਾਰਾ ਕੀਤਾ ਕਿ ਜਦੋਂ ਉਹਦਾ ਜ਼ਿਕਰ ਆਉਂਦਾ ਤੇ ਨਾਲ ਹੀ ਸੀਸ ਨਵਾ ਦੇਣੇ। ਸੀਸ ਦਾ ਜ਼ਿਕਰ ਮੈਂ ਪਹਿਲੇ ਵੀ ਕੀਤਾ ਸੀ, ਇਸ ਜਗ੍ਹਾ ਤੋਂ ਪਰਾਲੇ ਸਿਰ ਨੂੰ ਸੀਸ ਕਹਿੰਦੇ ਨੇ। ਹੋਇਆ ਮਿਹਰ ਦੇ ਨਾਲ ਭਰਪੂਰ ਭਾਂਡਾ, ਦਿਆਵਾਨਾਂ ਨੂੰ ਪਏ ਦਵਾ ਦਈਏ। ਵਾਹ ਜੀ, ਫਜ਼ਲ ਰੱਬ ਦੀ ਔਤ ਨਖਤਰਿਆਂ ਨੂੰ ਦੁੱਧ ਪੁੱਤਰਾਂ ਨਾਲ ਰਜਾ ਦਈਏ। ਵਾਹ ਜੀ, ਉਹਨੇ ਜ਼ਿਕਰ ਇਹ ਨਹੀਂ ਕੀਤਾ ਕਿ ਮੈਂ ਦੁੱਧ ਪੁੱਤਰ ਦਾਂਗਾ, ਫਜ਼ਲ ਰੱਬ ਦੇ ਨਾਲ, ਫਜ਼ਲ ਰੱਬ ਦੇ ਨਾਲ। ਔਤ ਨਖਤਰਾ ਕਹਿੰਦੇ ਜਿੰਦੀ ਔਲਾਦ ਨਾ ਹੋਵੇ, ਔਤਰਾ ਜਿਵੇਂ ਅਸੀਂ ਆਮ ਔਤਰਾ ਨਖਤਰਾ ਕਹਿ ਦਿੰਦੇ ਹਾਂ। ਕਹਿੰਦਾ ਸੋਹਣੇ ਰੱਬ ਦੇ ਫਜ਼ਲ ਦੇ ਨਾਲ ਅਸੀਂ ਜਿਹਨੂੰ ਦੁਆ ਦਿੰਨੇ ਆ, ਉਹਨੂੰ ਦੁੱਧ ਪੁੱਤਰਾਂ ਨਾਲ ਅੱਲਾਹ ਤਾਲਾ ਰਜਾ ਦਿੰਦਾ। ਵਾਹ ਜੀ, ਤੂੰ ਵੀ ਮੰਗ ਜੋ ਕੁਝ ਮੇਥੋਂ ਮੰਗਣਾ ਹੀ, ਹੱਥੋਂ ਹੱਥ ਤੈਨੂੰ ਹੁਣੇ ਚਾਹ ਦਈਏ। ਬਰਕਤ ਨਾਲ ਮੀਰਾ ਮਹੀਉਦੀਨ ਦੀ ਨੀ ਕਿੱਲੀ ਐ ਦੀ ਐ ਪਵਾ ਦਈਏ। ਕਿ ਇਹ ਜਿਹੜੀ ਕਿੱਲੀ ਐ ਦੀ ਐ ਪਵਾਉਣਾ ਮਤਲਬ ਹੁੰਦੇ ਜਿਹੜਾ ਕੰਮ ਨਹੀਂ ਹੋ ਸਕਦਾ ਸੀ ਉਹ ਵੀ ਕਰ। ਹਾਂਜੀ, ਲੋ ਜੀ ਅੱਗੇ ਵਾਰਿਸ ਸ਼ਾਹ ਲਿਖਦੇ ਨੇ, ਜਿਹੜਾ ਲਾਲਚੀ ਤੇ ਬਦਕਾਰ ਹੋਵੇ, ਕਦੀ ਕੋਲ ਨਾ ਬੈਨ ਨੂੰ ਜਾ ਦੇਗੀ। ਅੱਛਾ, ਇਹ ਨਸੀਹਤ ਹੈ ਸਾਡੇ ਵਾਸਤੇ। ਬਿਲਕੁਲ ਬਿਲਕੁਲ, ਬੇਸ਼ੱਕ। ਜਿਹੜਾ ਲਾਲਚੀ ਤੇ ਬਦਕਾਰ ਹੋਵੇ, ਕਦੀ ਕੋਲ ਨਾ ਬੈਨ ਨੂੰ ਜਾ ਦੇਗੇ। ਹਾਜਤਮੰਦ ਦੁਨੀਆ ਦਾਰਾਂ ਰੋਗੀਆਂ ਨੂੰ ਨਾਮ ਰੱਬ ਦੇ ਫੈਜ਼ ਪਹੁੰਚਾ ਦੇਈਏ। ਪੰਜਾਂ ਪੀਰਾਂ ਦੀ ਵੀ ਸਾਨੂੰ ਥਾਪਣਾ ਈ, ਸਾਡੇ ਪੁਸ਼ਤ ਪਨਾਹ। ਪੰਜਾਂ ਪੀਰਾਂ ਦੀ ਵੀ ਸਾਨੂੰ ਥਾਪਣਾ ਈ, ਸਾਵੀ ਹੋ ਨਾ ਪੁੱਠ ਵਹਾ ਦਈਏ। ਕਹਿੰਦਾ ਮੇਰੇ ਨਾਲ ਸਾਵੀ ਨਾ ਹੋ, ਉਹ ਨਾ ਹੋਏ ਮੈਂ ਪੁੱਠਾ ਹੋ ਕੇ ਤੈਨੂੰ ਵਹਾਵਾਂ, ਤੇ ਤੇਰੇ ਵਾਸਤੇ ਬੜੇ ਮਸਲੇ ਬਣ ਜਾਣਗੇ। ਹੁੰਦੇ ਵਸ ਨਾ ਜਿੰਦ ਤੋਂ ਫਰਕ ਕਰੀਏ, ਜਿੰਦੇ ਨਾਲ ਪਿਆਰ ਵੀ ਪਾ ਦੇ। ਵੀ ਵਸ ਚੱਲੇ ਵੀ ਤੇ ਫਰਕ ਨਾ ਕਰੀਏ, ਤੇ ਜਿੰਦੇ ਨਾਲ ਅਸੀਂ ਪਿਆਰ ਪਾ ਲੈਨੇ ਆ, ਉਹਨੂੰ ਕਹਿੰਦਾ ਹੈ ਕਿ ਅਸੀਂ ਜਾਨ ਵੀ ਕੁਰਬਾਨ ਹੁੰਦੇ ਤੇ ਕਰਦੇ ਆ। ਵਾਹ ਜੀ ਵਾਹ। ਤੇ ਬੁੱਢਾ ਮਰਦ ਜੇ ਕਰੇ, ਲੈ ਅਸਲ ਨੁਸਖਾ ਹੈ, ਗੌਰ ਨਾਲ ਸੁਣਨਾ ਜ਼ਰਾ। ਵਾਹ ਜੀ ਵਾਹ। ਬੁੱਢਾ ਮਰਦ ਜੇ ਕਰੇ ਜਵਾਨ ਵੋਟੀ, ਉਹਦੇ ਵਾਸਤੇ ਕਬਰ ਕਢਾ ਦਈਏ। ਉਹਦਾ ਕੰਮ ਤਮਾਮ ਹੋ ਗਿਆ, ਜਾਨੋ ਮੁਰਦਾ ਫਜਰ ਜਾਂ ਸ਼ਾਮ ਦਫਨਾ ਦਈਏ। ਵਾਹ ਵਾਹ ਜੀ। ਨਹੀਂ ਹੈ ਨਹੀਂ ਕਿ ਜਿਹੜੇ ਮੈਂ ਨੁਸਖੇ ਸਾਰੇ ਤੁਹਾਨੂੰ ਦੱਸਣਾ ਪਿਆ, ਇਹਦਾ ਇਹ ਨਹੀਂ ਮਤਲਬ ਕਿ ਬੁੱਢਾ ਮਰਦ ਬਿਲਕੁਲ ਜਵਾਨ ਕੁੜੀ ਨਾਲ ਸ਼ਾਦੀ ਕਰ ਲੈ, ਨਹੀਂ। ਜੇ ਇਸ ਤਰ੍ਹਾਂ ਕਰੇਗਾ ਸਮਝੋ ਉਹਦੀ ਮੌਤ ਹੈ, ਭਾਵੇਂ ਸਵੇਰੇ ਦਫਨਾ ਲਓ ਤੇ ਭਾਵੇਂ ਸ਼ਾਮ ਨੂੰ ਦਫਨਾ ਲਓ। ਓਲੇ ਕੱਖ ਦੇ ਲੱਖ ਹੈ ਭਾਗ ਭਰੀਏ। ਵਾਹ ਜੀ ਵਾਹ। ਗੱਲ ਹੱਸ ਕੇ ਨਾ ਗਵਾ ਦਈਏ। ਵਾਰਿਸ ਸ਼ਾਹ ਫਕੀਰ ਤੇ ਪੀਰ ਕੋਲੋਂ ਨੀਅਤ ਨਾਲ ਮੁਰਾਦ ਦਿਵਾ ਦਈਏ। ਕਹਿੰਦਾ ਹੈ ਕਿ ਐ ਸਹਿਤੀਏ ਤੂੰ ਮੈਨੂੰ ਗਲਤ ਸਮਝ ਰਹੀ ਹੈ, ਕੱਖ ਦੇ ਓਲੇ ਹੀ ਲੱਖ ਹੁੰਦਾ ਹੈ, ਤੇ ਇਸ ਗੱਲ ਨੂੰ ਗਵਾਈ ਨਾ। ਤੇ ਜੇ ਕਿਸੇ ਕੋਲੋਂ ਮੁਰਾਦ ਲੈਣੀ ਹੈ ਨਾ, ਤੇ ਫਿਰ ਨੀਅਤ ਦੇ ਨਾਲ ਉਹਦੇ ਕੋਲ ਮੰਗ, ਤੈਨੂੰ ਅੱਲਾਹ ਤਾਲਾ ਸਭ ਕੁਝ ਦੇਗਾ। ਹਾਂ ਜੀ, ਨੀਅਤ ਚੰਗੀ ਹੋਵੇ ਤੇ ਹਰ ਸ਼ੈ ਮਿਲ ਜਾਂਦੀ ਹੈ। ਤੇ ਦੋਸਤੋ, ਉਮੀਦ ਹੈ ਕਿ ਤੁਹਾਨੂੰ ਇਹ ਸਾਡੀ ਛੋਟੀ ਜਿਹੀ ਬੈਠਕ ਜ਼ਰੂਰ ਪਸੰਦ ਆਈ ਹੋਵੇਗੀ। ਅਗਰ ਕੋਈ ਗਲਤੀ ਕੁਤਾਈ ਹੈ, ਤੁਸੀਂ ਸਮਝਦੇ ਜੇ ਵੀ ਅਸੀਂ ਇਸ ਤੋਂ ਬਿਹਤਰ ਸਮਝਨੇ ਆ, ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਤੁਹਾਡੀ ਰਾਏ ਸਾਡੇ ਵਾਸਤੇ ਬਹੁਤ ਕੀਮਤੀ ਹੈ। ਤੇ ਸਾਡੀ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ, ਤੇ ਜੇ ਅੱਛੀ ਲੱਗੇ ਤੇ ਦੋਸਤਾਂ ਨਾਲ ਸ਼ੇਅਰ ਵੀ ਕਰਿਆ ਕਰੋ। ਮੈਂ ਰਸਗਰ ਅਲੀ ਤੇ ਯੂਨਸ ਸਾਕੀ ਸਾਹਿਬ ਨੂੰ ਇਜਾਜ਼ਤ ਦਿਓ। ਅਗਲੀ ਵੀਡੀਓ 'ਚ ਮੁਲਾਕਾਤ ਹੁੰਦੀ ਜੀ। ਬਹੁਤ ਸ਼ੁਕਰੀਆ ਜੀ। ਰੱਬ ਰਾਖਾ।